ਵੀਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਆਈ ਹੈ ਚੰਡੀਗੜ੍ਹ ਤੋਂ ਵੀਰ ਸੁਖਵੰਤ ਸਿੰਘ ਢਿੱਲੋਂ ਜੀ ਦੀ। ਇਹ ਲਿਖਦੇ ਹਨ, ਮੈਂ 20 ਅਪ੍ਰੈਲ 2014 ਦੀ ਇੱਕ ਖਬਰ ਹੁਣੇ ਪੜ੍ਹੀ ਹੈ। ਅਜਮੇਰ ਰਾਜਸਥਾਨ 'ਚ ਸਿੱਖ ਸੁਸਾਇਟੀ ਵੱਲੋਂ ਸਿੱਖ ਬੱਚਿਆਂ ਲਈ ਚਲਾਏ ਗਏ 7 ਸਕੂਲਾਂ ਵਿੱਚੋਂ 6 ਬੰਦ ਹੋ ਚੁੱਕੇ ਹਨ ਅਤੇ 7ਵਾਂ ਬੰਦ ਹੋਣ ਦੇ ਕੰਢੇ ਤੇ ਹੈ। ਸਿੱਖ ਸੁਸਾਇਟੀ ਇਹਨਾਂ ਸਕੂਲਾਂ ਨੂੰ ਪਿਛਲੇ ਕਈ ਸਾਲਾਂ ਤੋਂ ਚਲਾ ਰਹੀ ਹੈ ਤੇ 2006 'ਚ ਇਹਨਾਂ ਦੀ ਲੜਾਈ ਹੋ ਗਈ। ਕੇਸ ਸਿੱਖਿਆ ਵਿਭਾਗ ਕੋਲ ਚਲਾ ਗਿਆ, ਫਿਰ ਰਾਜ ਸਰਕਾਰ ਕੋਲ। ਸਰਕਾਰ ਨੇ ਇਹਨਾਂ ਸਕੂਲਾਂ ਨੂੰ ਚਲਾਉਣ ਲਈ ਸੰਚਾਲਕ ਥਾਪ ਦਿੱਤੇ ਤੇ ਸਿੱਖ ਸੁਸਾਇਟੀ ਲਈ ਪਿਛਲੇ 8 ਸਾਲਾਂ ਤੋਂ ਚੋਣਾਂ ਨਹੀਂ ਕਰਵਾਈਆਂ ਗਈਆਂ। ਹਾਲਾਂਕਿ ਚੋਣਾਂ ਕਰਾਉਣ ਲਈ ਰਾਜ ਸਰਕਾਰ ਤੇ ਸਿੱਖਾਂ ਵੱਲੋਂ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਸੀ ਅਤੇ ਸਰਕਾਰ ਦੀ ਬਾਕੀ ਸਰਕਾਰੀ ਸਕੂਲਾਂ ਵਾਂਗ ਸੰਚਾਲਕ ਥਾਪਣ ਦੀ ਕਾਰਵਾਈ ਨੇ ਇਹਨਾਂ ਸਕੂਲਾਂ ਦਾ ਪੱਧਰ ਬਿਲਕੁਲ ਹੇਠਾਂ ਸੁੱਟ ਦਿੱਤਾ ਤੇ ਸਕੂਲ ਬੰਦ ਹੋਣ ਦੇ ਕੰਢੇ ਤੇ ਆ ਗਏ। ਸਿੱਖਾਂ ਵੱਲੋਂ ਚਲਾਏ ਜਾਣ ਵਾਲੇ ਸਕੂਲਾਂ ਨਾਲ ਆਉਣ ਵਾਲੇ ਸਮੇਂ 'ਚ ਏਦਾਂ ਹੀ ਹੋਵੇਗਾ। ਸਿੱਖ ਲੜਨਗੇ, ਕੋਰਟਾਂ 'ਚ ਜਾਣਗੇ, ਸਰਕਾਰ ਕੋਲ ਜਾਣਗੇ, ਉਹ ਸੰਚਾਲਕ ਥਾਪ ਦੇਣਗੇ ਤੇ ਉਹ ਸਕੂਲਾਂ ਦਾ ਪ੍ਰਬੰਧ ਬੁਰੀ ਤਰ੍ਹਾਂ ਚਲਾਉਣਗੇ ਅਤੇ ਸਕੂਲਾਂ ਨੂੰ ਬੰਦ ਹੋਣ ਕੰਢੇ ਲਿਆਉਣਗੇ ਤੇ ਸਰਕਾਰ ਗੁਰਦੁਆਰਾ ਕਮੇਟੀਆਂ ਅਤੇ ਸਕੂਲ ਕਾਲਜਾਂ ਨੂੰ ਚਲਾਉਣ ਵਾਲੀਆਂ ਕਮੇਟੀਆਂ ਦੀਆਂ ਚੋਣਾਂ ਕਦੇ ਨਹੀਂ ਕਰਾਏਗੀ ਅਤੇ ਸਿੱਖ ਅਜਿਹੀ ਸਥਿਤੀ 'ਚ ਨਹੀਂ ਕਿ ਆਪਣੀਆਂ ਚੋਣਾਂ ਆਪ ਕਰਵਾ ਸਕਣ। ਮੈਂ ਉਮੀਦ ਕਰਦਾ ਹਾਂ ਕਿ ਮੇਰਾ ਕਹਿਣਾ ਤੁਸੀਂ ਸਮਝੋਗੇ। ਬਾਂਦਰਾਂ 'ਚ ਬਿੱਲੀ ਬੈਠ ਗਈ ਰੋਟੀ ਵੰਡਣ ਵਾਸਤੇ ਤੇ ਸਾਰੀ ਰੋਟੀ ਆਪ ਹੀ ਖਾ ਗਈ। ਜੀ ਡਾਕਟਰ ਸਾਹਿਬ। ਡਾਕਟਰ ਸੁਖਵੰਤ ਸਿੰਘ ਢਿੱਲੋਂ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਚੰਡੀਗੜ੍ਹ ਤੋਂ ਲਿਖਿਆ ਜੀ। ਇਸ ਈਮੇਲ ਨੂੰ ਆਇਆ ਵੀ ਕਾਫੀ ਦਿਨ ਹੋ ਗਏ ਨੇ, ਪਰ ਸਮਹਾਉ ਹਰ ਵਾਰੀ ਇਹ ਪਛੜ ਜਾਂਦੀ ਰਹੀ ਜੀ ਸਾਡੇ ਪ੍ਰੋਗਰਾਮ ਚ ਆਉਣ ਤੋਂ। ਜੀ ਜਿਹੜੀ ਗੱਲ ਵੱਲ ਉਹਨਾਂ ਨੇ ਧਿਆਨ ਦਿਵਾਇਆ, ਇਨਫੈਕਟ ਉੱਥੋਂ ਦੇ ਮੀਡੀਆ ਦੇ ਵਿੱਚ ਹੀ ਇਹ ਖਬਰ ਸੀ। ਖਬਰ ਮੈਂ ਵੀ ਦੇਖੀ ਸੀ, ਮੈਨੂੰ ਹੈਰਾਨੀ ਵੀ ਹੋਈ ਜੀ ਕਿ ਇਹ ਕਿਵੇਂ ਹੋ ਗਿਆ ਵੀ ਅਜਮੇਰ ਵਰਗਾ ਸ਼ਹਿਰ ਜਿਹਦੇ 'ਚ ਕਿ 7 ਸਕੂਲ ਸਿੱਖ ਬੜੀ ਕਾਮਯਾਬੀ ਨਾਲ ਚਲਾ ਰਹੇ ਸੀ ਡਿਫਰੈਂਟ ਲੋਕੇਸ਼ਨਸ ਦੇ ਵਿੱਚ ਜੀ, ਕਿਉਂਕਿ 47 ਤੋਂ ਬਾਅਦ ਕਾਫੀ ਵੱਡੀ ਗਿਣਤੀ 'ਚ ਸਿੱਖ ਪੱਛਮੀ ਪੰਜਾਬ ਤੋਂ ਜਿਹੜੇ ਉਜੜੇ ਉਹ ਅਜਮੇਰ ਦੇ ਵਿੱਚ ਜਾ ਕੇ ਵਸੇ ਹੋਏ ਨੇ ਕਿ ਉੱਥੇ ਜਿਹੜਾ ਸਕੂਲ ਬੰਦ ਹੋ ਗਏ 7 ਚੋਂ 6। ਪਰ ਜਿਵੇਂ ਹੁਣ ਇਹਨਾਂ ਨੇ ਵੇਰਵਾ ਦਿੱਤਾ ਉਦੋਂ ਇਸ ਤੋਂ ਗੱਲ ਸਮਝ ਆਈ ਵੀ ਕਿਵੇਂ, ਕਿਉਂਕਿ ਇਹ ਲੱਗਿਆ ਵੀ ਜੇ ਆਰਥਿਕ ਤੌਰ ਦੇ ਉੱਤੇ ਕਈ ਸਾਲਾਂ ਤੋਂ 30-40 ਸਾਲ ਤੋਂ ਇਹ ਸਕੂਲ ਚੱਲਦੇ ਸੀ, ਇਹ ਤਾਂ ਨਹੀਂ ਹੈ। ਚਲੋ ਕੋਈ ਤੰਗੀ ਹੋਈ, ਇੱਕ ਅੱਧਾ ਸਕੂਲ ਕੋਈ ਪ੍ਰੋਬਲਮ 'ਚ ਆ ਜਾਏ ਤਾਂ ਸਮਝ ਆ ਸਕਦੀ ਹੈ ਵੀ 7 ਚੋਂ 6 ਕਿਵੇਂ ਬੰਦ ਹੋ ਗਏ। ਔਰ ਉਹ ਸਕੂਲ ਜਿਨ੍ਹਾਂ ਨੇ ਬੜਾ ਨਾਂ ਖੱਟਿਆ ਸੀ, ਇਹ ਨਹੀਂ ਵੀ ਉੱਥੇ ਸਿਰਫ ਸਿੱਖਾਂ ਦੇ ਬੱਚੇ ਹੀ ਪੜ੍ਹਦੇ ਸੀ। ਅਜਮੇਰ ਦੇ ਵਿੱਚ ਕਾਫੀ ਵੱਡੀ ਮੁਸਲਮਾਨ ਪਾਪੂਲੇਸ਼ਨ ਵੀ ਹੈ, ਮੁਸਲਮਾਨ ਬੱਚੇ ਵੀ, ਹਿੰਦੂ ਬੱਚੇ ਵੀ, ਬੱਚੇ ਬੱਚੀਆਂ ਜੀ, ਉਹਨਾਂ ਦੇ ਵਿੱਚ ਗਰਲ ਸਕੂਲ ਵੀ ਸੀ ਕਿ ਵੀ ਇਹ ਬਿਲਕੁਲ ਹੀ ਬੰਦ ਹੋਣ ਦੇ ਕੰਢੇ ਤੇ ਆਏ। ਸੋ ਜਿਹੜੀ ਇਸ ਦੀ ਸ਼ੁਰੂਆਤ ਹੀ ਇਸ ਤੋਂ ਹੋਈ ਕਿ ਜਿਹੜੀ ਇਹਨਾਂ ਸਕੂਲਾਂ ਦੀ ਮੈਨੇਜਮੈਂਟ ਬੋਡੀ ਜਿਹਦੀ ਸਿੱਖਾਂ ਦੀ ਚੁਣੀ ਜਾਂਦੀ ਸੀ, ਆਪਸ ਦੇ ਵਿੱਚ ਹੀ ਚੁਣਦੇ ਸੀ, ਉਹਨਾਂ ਦਾ ਕੋਈ ਝਗੜਾ ਹੋਇਆ ਹੋਣਾ ਕਿ ਵੀ ਪ੍ਰਧਾਨ ਕਿਹਨੇ ਬਣਨਾ ਨਹੀਂ ਬਣਨਾ ਜੀ। ਉਹ ਜਿਹੜਾ ਕੇਸ ਕੋਰਟ ਚਲਾ ਗਿਆ, ਲੰਬਾ ਵਕਤ ਫੈਸਲਾ ਨਹੀਂ ਹੋਇਆ। ਇਨ ਦਾ ਮੀਨ ਟਾਈਮ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਸੀ ਉਹਨਾਂ ਨੇ ਆਪਣਾ ਜਿਹੜਾ ਉੱਥੇ ਸੰਚਾਲਕ ਬਿਠਾ ਦਿੱਤਾ ਕਿ ਜੀ ਇਹ ਮੈਨੇਜ ਕਰੇਗਾ ਜੀ। ਸੰਚਾਲਕ ਤਾਂ ਕਾਗਜ਼ੀ ਕਾਰਵਾਈ ਹੁੰਦੀ ਹੈ, ਨਾ ਉਹਨੇ ਕਿਤੋਂ ਫੰਡਸ ਕੀਤੇ ਹੋਣੇ ਨੇ, ਨਾ ਉੱਥੇ ਸੁਪਰਵਿਜ਼ਨ ਹੋਣਾ ਹੈ। ਹੌਲੀ ਸਟੂਡੈਂਟ ਆਉਣੋਂ ਹਟ ਗਏ ਹੋਣੇ ਨੇ, ਤਨਖਾਹਾਂ ਨਹੀਂ ਮਿਲਦੀਆਂ ਹੋਣੀਆਂ ਸਟਾਫ ਨੂੰ, ਉਹ ਛੱਡ ਗਏ ਹੋਣੇ ਨੇ। ਨਤੀਜੇ ਦੇ ਤੌਰ ਦੇ ਉੱਤੇ ਹੁਣ ਚਾਹੀਦਾ ਤਾਂ ਇਹ ਸੀ ਕਿ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਵੀ ਹੈ ਜੋ ਇਨਵੋਲਵ ਹੋਇਆ ਹੈ ਜਾਂ ਉਹਨਾਂ ਨੇ ਸੰਚਾਲਕ ਬਣਾਇਆ ਤੇ ਜਿਹੜਾ ਵੀ ਉਹਨਾਂ ਦਾ ਕ੍ਰਾਈਟੇਰੀਆ ਜਾਂ ਕਨਸਟੀਟਿਊਸ਼ਨ ਜਿਹਦੇ ਥੱਲੇ ਉਹ ਸਕੂਲ ਰਜਿਸਟਰ ਹੋਏ ਨੇ ਉਹਨਾਂ ਦੀ ਤੁਸੀਂ ਇਲੈਕਸ਼ਨ ਕਰਵਾਓ ਔਰ ਉਹਨਾਂ ਦੇ ਹਵਾਲੇ ਕਰੋ। ਪਰ 8 ਸਾਲ ਉਹਨਾਂ ਨੇ ਇਸੇ ਤਰ੍ਹਾਂ ਹੀ ਲੰਘਾ ਦਿੱਤੇ ਔਰ ਹੁਣ ਇਹ ਐਜੂਕੇਸ਼ਨ ਡਿਪਾਰਟਮੈਂਟ ਨੇ ਫਰਮਾਨ ਕੱਢ ਦਿੱਤਾ ਕਿ ਜੀ ਇਹ ਸਕੂਲ ਬਿਲੋ ਸਟੈਂਡਰਡ ਨੇ, ਹਾਜ਼ਰੀ ਵੀ ਬਹੁਤ ਘੱਟ ਗਈ ਹੈ, ਇਹਨਾਂ ਦਾ ਰਿਕਾਰਡ ਵੀ ਠੀਕ ਨਹੀਂ ਹੈ, ਫਾਈਨੈਂਸ਼ੀਅਲ ਵਾਇਬਿਲਿਟੀ ਵੀ ਨਹੀਂ ਹੈ ਔਰ ਇਹਨਾਂ ਚੋਂ 9 ਸਕੂਲਾਂ ਚੋਂ 7 ਚੋਂ 6 ਸਕੂਲ ਜਿਹੜੇ ਨੇ ਅਸੀਂ ਬੰਦ ਕਰ ਰਹੇ। ਸੋ ਇਹ ਉਹਨਾਂ ਨੇ ਬਿਲਕੁਲ ਠੀਕ ਕਿਹਾ ਡਾਕਟਰ ਢਿੱਲੋਂ ਨੇ ਕਿ ਇਹ ਜਿਵੇਂ ਇੱਕ ਬਿੱਲੀ ਜਿਹੜੀ ਹੈ ਉਹ ਬਾਂਦਰਾਂ ਦੇ ਵਿੱਚ, ਬਾਂਦਰ ਜੇ ਉਹਨੂੰ ਬਿੱਲੀ ਆਪਸ ਲੜਨਗੇ ਬਾਂਦਰ ਤੇ ਬਿੱਲੀ ਕੋਲ ਜਾਣਗੇ ਕਿ ਜੀ ਆਹ ਰੋਟੀ ਹੈ, ਇਹ ਵੱਡਾ ਚੱਪਾ ਲੈ ਰਿਹਾ, ਮੈਨੂੰ ਛੋਟਾ ਹੈ। ਬਿੱਲੀ ਕਦੇ ਉਹਨੂੰ ਫੜਾ ਦਿੰਦੀ, ਉਹ ਕਹਿੰਦਾ ਨਹੀਂ ਇਹ ਵੱਡਾ, ਉਹ ਫਿਰ ਉਹ 'ਚੋਂ ਬਾਈਟ ਕਰ ਲੈਂਦੀ ਹੈ, ਫਿਰ ਉਹਨੂੰ ਕਹਿੰਦਾ ਨਹੀਂ ਇਹ ਛੋਟਾ ਹੋ ਗਿਆ, ਇਹ ਵੱਡਾ। ਸੋ ਬਾਂਦਰ ਲੜਦੇ ਨੇ, ਅਖੀਰ ਰੋਟੀ ਸਾਰੀ ਬਿੱਲੀ ਖਾ ਜਾਂਦੀ ਹੈ, ਸਮਝੌਤਾ ਕਰਵਾਉਂਦੀ ਉਹਨਾਂ ਦੀ। ਸੋ ਇਹ ਦੀ ਨੁਆਂਸ ਹੈ ਕਿ ਬਾਂਦਰਾਂ ਦਾ ਝਗੜਾ ਬਿੱਲੀ ਕਰ ਰਹੀ ਹੈ, ਨਿਪਟਾ ਰਹੀ ਹੈ। ਸੋ ਇਹ ਬਿਲਕੁਲ ਠੀਕ ਹੈ ਵੀ ਉਹਨਾਂ ਨੇ ਸਿੱਖ ਆਪਸ ਦੇ ਵਿੱਚ ਕੋਈ ਅੰਡਰਸਟੈਂਡਿੰਗ ਤੋਂ ਕਿ ਜਦੋਂ ਵਾਂਝੇ ਰਹਿੰਦੇ ਨੇ ਜਾਂ ਕਈ ਵਾਰੀ ਹਉਮੈ ਉਸ ਰਸਤੇ 'ਚ ਆ ਜਾਂਦੀ ਹੈ ਤੇ ਫਿਰ ਹਕੂਮਤ ਦੀ ਇਹ ਲਾਈਨ ਹੈ ਕਿ ਵੀ ਤੁਸੀਂ ਹੌਲੀ ਸਾਰਾ ਟੇਕ ਓਵਰ ਕਰੋ। ਔਰ ਈਵਨ ਇਹ ਸਕੂਲਾਂ ਦੇ ਹਵਾਲੇ ਨਾਲ ਇਹ ਰਾਜਸਥਾਨ 'ਚ ਵਾਪਰਿਆ
ਜੋ ਹੁਣ ਹਰਿਆਣੇ 'ਚ ਵਾਪਰ ਰਿਹਾ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਨਾਲ, ਕਹਾਣੀ ਤਾਂ ਇਹੀ ਹੈ ਜੀ ਕਿ ਬੇਸ਼ੱਕ ਪੰਜਾਬ ਪੁਨਰਗਠਨ ਐਕਟ 1966 ਦਾ ਬਣਿਆ ਹੋਇਆ ਹੈ, ਪਰ ਪਿਛਲੇ ਇਹਨਾਂ ਸਾਰੇ ਸਾਲਾਂ ਦੇ ਵਿੱਚ ਲਗਭਗ 50 ਸਾਲ 'ਚ ਕੋਈ ਹਰਿਆਣੇ ਦੇ ਸਿੱਖਾਂ ਨੇ ਅੱਡ ਹੋਣ ਦੀ ਗੱਲ ਤਾਂ ਨਹੀਂ ਸੀ ਕੀਤੀ ਜੀ। ਪਰ ਉਹ ਇਹ ਕਹਿੰਦੇ ਸੀ ਜੀ ਸਾਡੇ ਨਾਲ ਵੀ ਇਨਸਾਫ ਕਰੋ, ਅਸੀਂ ਇੰਨੇ ਸਾਡੇ ਗੁਰਦੁਆਰੇ ਨੇ, ਇੱਥੋਂ ਆਮਦਨ ਹੈ, ਸਾਡੇ ਨਾਲ ਤੁਸੀਂ ਇੱਕ ਇੱਜ਼ਤਦਾਰ ਵਰਤਾਰਾ ਕਰੋ, ਕੋਈ ਸਬ ਕਮੇਟੀ ਬਣਾ ਦਿਓ। ਨਹੀਂ ਕੀਤਾ। ਹੌਲੀ ਹੌਲੀ ਹੁਣ ਉਹ ਬਾਂਦਰਾਂ ਦੀ ਲੜਾਈ ਵਾਂਗ ਹਰਿਆਣੇ ਔਰ ਇਹ ਬਾਦਲ ਟੱਬਰ ਦੀਆਂ ਕਰਤੂਤਾਂ ਲੜਨ ਲੱਗੇ। ਹਰਿਆਣੇ ਦੀ ਸਰਕਾਰ ਨੇ ਆ ਕੇ ਕਿਹਾ ਲਓ ਜੀ ਅਸੀਂ ਤੁਹਾਨੂੰ ਬਣਾ ਦਿੰਨੇ ਜੀ। ਹੁਣ ਆਪਸ ਦੇ ਵਿੱਚ ਇਸ ਗੱਲ ਤੇ ਗੱਲ ਚੰਗਾ ਹੋਇਆ ਵੀ ਜਿਹੜੀ 27 ਤਰੀਕ ਨੂੰ ਇਹਨਾਂ ਨੇ ਕਨਵੈਨਸ਼ਨ ਰੱਖੀ ਸੀ, ਬਾਦਲ ਕਿਆ ਨੇ ਅੰਮ੍ਰਿਤਸਰ ਚ, ਅਕਾਲੀ ਦਲ ਅੰਮ੍ਰਿਤਸਰ ਨੇ ਵੀ ਰੱਖੀ ਸੀ, ਹਰਿਆਣੇ ਦੇ ਸਿੱਖਾਂ ਨੇ ਕਰਨਾਲ ਚ ਰੱਖੀ ਸੀ, ਜਥੇਦਾਰ ਨੇ ਉਹ ਕੈਂਸਲ ਕਰ ਦਿੱਤੀਆਂ, ਕਿਹਾ ਵੀ ਕੋਈ ਚੰਗਾ ਸਟੈਪ ਹੈ। ਪਰ ਨਾਲ ਹੀ ਬਾਦਲ ਕਿਆ ਨੇ ਫਿਰ ਜਥੇਦਾਰ ਨੂੰ ਵਰਤਿਆ, ਕਿਉਂਕਿ ਹਰਿਆਣੇ ਦੀ ਐਡ ਹਾਕ ਕਮੇਟੀ ਬਣਾਈ, ਹਰਿਆਣਾ ਗਵਰਨਮੈਂਟ ਨੇ, ਜਥੇਦਾਰ ਨੇ ਹੁਕਮਨਾਮਾ ਕੱਢਤਾ ਜੀ ਇਹ ਕੰਮ ਨਹੀਂ ਕਰ ਸਕਦੀ ਜੀ। ਸੋ ਕੁੱਲ ਮਿਲਾ ਕੇ ਕਿੱਥੇ, ਜਿਵੇਂ ਪਹਿਲੀ ਈਮੇਲ 'ਚ ਵੀ ਅਸੀਂ ਡਿਸਕਸ ਕੀਤਾ ਵੀ ਕਿੱਥੇ ਮੁਲਕ ਦੁਨੀਆ ਦੇ ਕਿੱਧਰ ਨੂੰ ਤੁਰੇ ਹੋਏ ਨੇ ਤੇ ਅਸੀਂ ਕਿਵੇਂ ਬਾਂਦਰਾਂ ਵਾਂਗ ਇੱਕ ਦੂਜੇ ਨਾਲ ਲੜ ਰਹੇ ਹਾਂ। ਮੈਨੂੰ ਇਹਦਾ ਅਫਸੋਸ ਹੈ ਇਸ ਖਬਰ ਨੂੰ ਮੈਂ ਜਦੋਂ ਪੜ੍ਹਿਆ ਅਜਮੇਰ 'ਚ ਕਿ ਸਿੱਖਾਂ ਦੇ ਸਕੂਲ ਬੰਦ ਹੋ ਰਹੇ ਨੇ ਜੀ। ਕਿੱਥੇ ਐਜੂਕੇਸ਼ਨ ਦਾਇਰਾ ਡੀਏਵੀ ਸਕੂਲ ਜਿਹੜੇ ਦਿਆਨੰਦ ਦੇ ਨਾਂ ਤੇ ਚੱਲੇ ਉਹਨਾਂ ਦਾ ਇੰਨਾ ਵੱਡਾ ਸੈਟਅਪ ਹੈ ਕਿ ਜਿੰਨਾ ਮੈਂ ਕਿਤੇ ਪੜ੍ਹ ਰਿਹਾ ਸੀ ਕਿ ਦੁਨੀਆ 'ਚ ਸ਼ਾਇਦ ਜਿਹੜੇ ਪ੍ਰਾਈਵੇਟ ਅਦਾਰਿਆਂ ਦਾ ਨੈਟਵਰਕ ਹੈ ਉਹਦੇ ਪਹਿਲਿਆਂ ਕੁਛ ਚੋਂ ਉਹ ਨੇ ਵਰਲਡ ਲੈਵਲ ਦੇ ਉੱਤੇ। ਯੂਨੀਵਰਸਿਟੀਜ਼ ਦਿੱਲੀ ਜਲੰਧਰ ਦੇ ਵਿੱਚ ਦਿਆਨੰਦ ਦੇ ਨਾਂ ਤੇ ਯੂਨੀਵਰਸਿਟੀ ਬਣਾ ਦਿੱਤੀ ਹੈ ਔਰ ਕਿਵੇਂ ਦਿੱਲੀ ਦੇ ਵਿੱਚ ਸਾਰੇ ਪਾਸੇ ਫੈਲੇ ਹੋਏ ਨੇ ਜੀ। ਔਰ ਸਿੱਖਾਂ ਦਾ ਖਾਲਸਾ ਸਕੂਲਾਂ ਖਾਲਸਾ ਕਾਲਜਾਂ ਦਾ ਹਾਲ ਪਹਿਲਾਂ ਹੀ ਮਾੜਾ ਹੈ ਪੰਜਾਬ ਦੇ ਵਿੱਚ, ਜਿੱਥੇ ਸਭ ਤੋਂ ਘਟੀਆ ਸਟੈਂਡਰਡ ਹੈ, ਜਿਹਨੂੰ ਕਿਤੇ ਦਾਖਲਾ ਨਹੀਂ ਮਿਲਦਾ ਉਹ ਜਾ ਕੇ ਖਾਲਸਾ ਕਾਲਜ 'ਚ ਲੈਂਦਾ ਹੈ। ਆਮ ਲੋਕਾਂ 'ਚ ਵੀ ਹੁੰਦਾ ਜੀ ਉੱਥੇ ਪੜ੍ਹਾਈ ਨਹੀਂ ਹੈ। ਤੇ ਰਾਜਸਥਾਨ ਵਰਗੇ ਜਾਂ ਅਜਮੇਰ 'ਚ ਜ਼ਰੂਰ ਸਿੱਖਾਂ ਨੇ ਇੰਨਾ ਸਟੈਂਡਰਡ ਐਸਟੈਬਲਿਸ਼ ਕੀਤਾ ਹੋਏਗਾ ਵੀ ਇੱਕ ਨਹੀਂ ਉਹ 7 ਸਕੂਲ ਚਲਾ ਰਹੇ ਸੀ, ਪਰ ਇਹਨਾਂ ਦੀ ਆਪਸੀ ਲੜਾਈ ਔਰ ਚਲਾਕੀ ਬਿੱਲੀ ਦੀ ਉਹਦਾ ਨਤੀਜਾ ਹੈ ਕਿ ਵੀ ਇਹ ਵਾਪਰਿਆ। ਸੋ ਅਸੀਂ ਦੁੱਖ ਦਾ ਇਜ਼ਹਾਰ ਕਰ ਸਕਦੇ ਹਾਂ, ਹੋਰ ਇਸ ਤੇ ਅਸੀਂ ਕੀ ਕਰ ਸਕਦੇ ਹਾਂ। ਜੀ ਡਾਕਟਰ ਸਾਹਿਬ, ਬਿਲਕੁਲ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਦੇ ਨਾਲ ਅਸੀਂ ਲੈਣੇ ਆਪਣੇ ਵਿਊਅਰਸ ਕੋਲੋਂ ਬ੍ਰੇਕ ਦੀ ਇਜਾਜ਼ਤ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਹੀ ਬਣੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।